पंजाबी अखाण आ पई बंदा बंदे दा दारू। बंदा बंदे दा दारू किद्दां बनदा वा ये पता ननकाना साहब जाके लगदा। सरदार गुरचरण सिंह साहब की अगवाई दे विच कैनेडा चों आने वाली संगत ने इत्थे एक फ्री आई कैंप लाया, यानी कि उवें तो सेवा हुंदी रहिंदी आ अपनी मजहबी तकरीबात लई, ते इत्थे सिखां ने सारे मुल्कां चों आउणा ही हुंदा, पर ऐसे भी सिख इत्थे मौजूद आ जिहड़े इत्थे दे लोकां दी, इत्थे दे वासियां दी सेवा करन लई इत्थे आंदे आ। ये है ननकाना साहब तो 3 मील दूर एक पिंड पैड़ेवाली, जिथे इंटरनेशनल पंजाबी फाउंडेशन कैनेडा एंड USA ਵੱਲੋਂ आई कैंप लाया गया है। इस कैंप विच अखां दे ऑपरेशन कीते जांदे आ। अखां दे ऑपरेशनां लई ये कैंप लाण दा आर पहली वारी सन 2004 विच कीता गया। सरदार गुरचरण सिंह बनवैंत कैनेडा तो अपनी घरवाली नाल 1992 तो हर साल ननकाना साहब आउंदे सी। दोवें तीवीं बंदे ने सोचिया भई इत्थे दे लोकां दी सेवा शुरू करिए। 2004 ਦੇ ਵਿੱਚ ਇਹ ਕੈਂਪ ਸ਼ੁਰੂ ਕੀਤਾ ਸੀ। ਅਸੀਂ ਘਰ ਦੋਨਾਂ ਨੇ ਬੈਠ ਕੇ ਹਸਬੈਂਡ ਵਾਈਫ ਨੇ ਕੀਤਾ ਕਿ ਅਸੀਂ ਸੇਵਾ ਕਰਨੀ ਆ। ਸੇਵਾ ਸਾਡੇ ਦਿਮਾਗ ਦੇ ਵਿੱਚ ਦੋਨਾਂ ਦੇ ਇਹ ਆਈ ਕਿ ਅੱਖਾਂ ਦੀ ਸੇਵਾ ਅਸੀਂ ਸ਼ੁਰੂ ਕਰੀਏ, ਜਿਹੜੇ ਕਿ ਜਿਨ੍ਹਾਂ ਨੂੰ ਦਿਸਦਾ ਨਹੀਂ ਹੈਗਾ ਉਹਨਾਂ ਦੀ ਅਸੀਂ ਹੈਲਪ ਕਰੀਏ, ਕਿ ਉਹ ਮੰਜੇ ਤੇ ਬੈਠੇ ਆ, ਜਿਨ੍ਹਾਂ ਨੂੰ ਨਹੀਂ ਦਿਸਦਾ, ਵਾਸ਼ਰੂਮ ਨਹੀਂ ਜਾ ਸਕਦੇ, ਖਾਣਾ ਨਹੀਂ ਖਾ ਸਕਦੇ, ਅਸੀਂ ਉਹਨਾਂ ਦੀ ਸੇਵਾ ਕਰੀਏ ਕਿ ਉਹਨਾਂ ਦਾ ਆਪਰੇਸ਼ਨ ਕਰਕੇ ਕੈਂਪ ਲਾ ਕੇ ਲੈਂਸ ਫ੍ਰੀ ਪਾਈਏ। ਲੋਕਾਈ ਦੀ ਸੇਵਾ ਕਰਨਾ ਗੁਰੂਆਂ ਦਾ ਹੁਕਮ ਆ, ਤੇ ਗੁਰੂਆਂ ਦੇ ਆਖੇ ਲੱਗੇ ਤੇ ਇਹਨਾਂ ਅੱਖਾਂ ਦੀ ਸੇਵਾ ਸ਼ੁਰੂ ਕਰਨ ਦਾ ਵਿਚਾਰ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ, ਮਾਨਤਾ ਦੀ ਸਮੁੱਚੀ ਮਾਨਤਾ ਮਨੁੱਖਤਾ ਦੀ ਇੱਕ ਸੇਵਾ ਕਰਨੀ, ਵੰਡ ਛਕਣਾ, ਹਾਂਜੀ, ਕਿਰਤ ਕਮਾਈ ਕਰਨੀ, ਆਪਣਾ ਆਪਣਾ ਦਸਵੰਧ ਕੱਢ ਕੇ ਲੋੜਵੰਦਾਂ ਦੇ ਮੂੰਹ ਦੇ ਵਿੱਚ ਪਾਉਂਦੇ ਆ, ਤਾਂ ਕਿ ਸਾਡੇ ਇੱਕ ਗੁਰੂ ਦਾ ਬਖਸ਼ਿਸ਼ ਹੈ, ਉਹਨਾਂ ਦਾ ਹੁਕਮ ਆ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਦਾ ਜਿਹੜਾ ਮੂੰਹ ਦੇ ਵਿੱਚ ਪਾਤਾ ਨਾ ਉਹ ਦੁੱਗਣਾ ਤਿਗਣਾ ਹੁੰਦਾ ਆ। ਸੋ ਇਹ ਸਾਨੂੰ ਖਿਆਲ, ਤੁਸੀਂ ਪੁੱਛਿਆ ਵੀ ਖਿਆਲ ਕਿਵੇਂ ਆਇਆ, ਮੁੱਢ ਤੋਂ ਸਾਨੂੰ ਵਿਰਸੇ ਦੇ ਵਿੱਚ ਜੰਮਦਿਆਂ ਨੂੰ ਇਹ ਚੀਜ਼ਾਂ ਮਿਲੀਆਂ ਨੇ। ਮਾਵਾਂ ਦੱਸਦੀਆਂ ਨੇ ਪੁੱਤਰੋ ਨਾਲਦਿਆਂ ਦੀ ਵੀ ਸੇਵਾ ਕਰਨੀ, ਗਰੀਬ ਦੀ ਸੇਵਾ ਕਰਨੀ, ਉਹ ਇੱਕ ਜੇਨ ਦੇ ਵਿੱਚ ਆ ਜਾਂਦਾ। ਆਈ ਕੈਂਪ ਲੱਗਣਾ ਸ਼ੁਰੂ ਹੋਇਆ ਤੇ ਕਦੀ ਕਰਤਾਰਪੁਰ, ਐਮਨਾਬਾਦ, ਨਾਰੋਵਾਲ ਤੇ ਨਨਕਾਣੇ ਤੇ ਕਦੀ ਫੈਸਲਾਬਾਦ, ਕਈ ਥਾਵਾਂ ਤੋਂ ਹੁੰਦੇ ਹੋਏ ਪੈੜੇਵਾਲੀ ਵਿੱਚ ਆ ਕੇ ਪੱਕਾ ਹੋ ਗਿਆ। 2 ਜਣਿਆਂ ਤੋਂ ਸ਼ੁਰੂ ਹੋਣ ਵਾਲੇ ਇਸ ਟੱਬਰ ਵਿੱਚ ਹੁਣ 15 ਸਰਦਾਰ ਰਲ ਗਏ ਆ। ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ ਤੇ ਅਸੀਂ ਕੈਨੇਡਾ ਮੌਂਟਰੀਅਲ ਤੋਂ ਆਏ ਹਾਂ ਜੀ। ਤੇ ਇਸ ਕੈਂਪ ਲਈ ਮੈਂ ਇਹ ਦੁਆ ਕਰਦਾ ਵੀ ਜਿੰਨੇ ਹੀ ਮਰੀਜ਼ ਇੱਥੋਂ ਆਪਰੇਸ਼ਨ ਹੋਏ ਨੇ, ਦੁਆ ਕਰਦਾ ਵੀ ਉਹ ਠੀਕ ਹੋਣ। ਬਾਬਾ ਜੀ ਦੇ ਨਾਲ ਪਤਾ ਸੀ ਪਹਿਲੇ ਸਾਲ ਆਏ ਇਹਨਾਂ ਦੇ ਕੈਂਪ ਵਿੱਚ, ਪਰ ਅਗਲੇ ਸਾਲ ਤੋਂ ਹਰ ਸਾਲ ਆਵਾਂਗੇ ਜੀ। ਮੈਂ ਪਿਛਲੇ 3 ਸਾਲ ਤੋਂ ਸੇਵਾ ਦਾ ਵੈਸੇ ਪਿਛਲੇ ਕਾਫੀ ਸਾਲਾਂ ਤੋਂ ਕਰਦੇ ਜਾਂਦੇ ਸੀਗੇ, ਪਰ ਜਿੱਦਾਂ ਹੁਣ ਪਿਛਲੇ 3 ਸਾਲ ਤੋਂ ਹੀ ਮੈਂ ਇਹਨਾਂ ਦੇ ਨਾਲ ਇੱਥੇ ਸੇਵਾ 'ਚ ਹੱਥ ਵਟਾ ਰਹੇ ਹਾਂ ਪੂਰੇ। ਤੇ ਸੇਵਾ ਮਹਾਨ ਸੇਵਾ ਆ, ਦੇਖ ਕੇ ਲੱਗਿਆ ਦਿਨੋਂ ਦਿਨ ਵੱਧ ਰਹੀ ਹੈ। ਅਸੀਂ ਪਿਛਲੇ ਕੁਝ ਸਮੇਂ ਤੋਂ ਬਾਬਾ ਜੀ ਦੇ ਨਾਲ ਆ। ਅਸੀਂ ਇੱਥੇ ਸੱਚੇ ਢੰਗ ਨਾਲ ਜੋ ਵੀ ਜਿੰਨਾ ਕੁ ਅਸੀਂ ਜਿੰਨੇ ਵੀ ਪਿਛਲੇ ਸਾਲ ਵੀ 200 ਦੇ ਕਰੀਬ ਬੰਦਿਆਂ ਦੇ ਆਪਰੇਸ਼ਨ ਹੋਏ ਸੀ। ਇਸ ਵੇਲੇ ਵੀ ਕੱਲ ਅੱਜ ਰਾਤ 100 ਦੇ ਕਰੀਬ ਹੋ ਗਏ ਨੇ। ਬਹੁਤ ਅੱਛੀ ਟੀਮ ਚੱਲ ਰਹੀ ਆ, ਜਿੰਨਾ ਸੇਵਾ ਹੋ ਸਕੇ ਕਰ ਰਹੀ। ਬਾਬਾ ਜੀ ਦਾ ਲੱਖ ਲੱਖ ਸ਼ੁਕਰ। ਪੈੜੇਵਾਲੀ ਵਿੱਚ ਲੱਗਣ ਵਾਲੇ ਆਈ ਕੈਂਪ ਵਿੱਚ ਹਰ ਵਰੇ 5000 ਬੰਦਿਆਂ ਦੀਆਂ ਅੱਖਾਂ ਚੈੱਕ ਕੀਤੀਆਂ ਜਾਂਦੀਆਂ ਵਾ, 2000 ਐਨਕਾਂ ਵੰਡੀਆਂ ਜਾਂਦੀਆਂ ਤੇ 400 ਆਪਰੇਸ਼ਨ ਕੀਤੇ ਜਾਂਦੇ ਆ। ਦਵਾ ਦਾਰੂ ਦੇ ਨਾਲ ਲੋਕਾਂ ਨੂੰ ਘਰ ਜਾਣ ਦਾ ਕਿਰਾਇਆ ਵੀ ਦਿੱਤਾ ਜਾਂਦਾ। ਖਾਣ ਪੀਣ ਲਈ ਦੇਗਾਂ ਹਰ ਵੇਲੇ ਚੜੀਆਂ ਰਹਿੰਦੀਆਂ ਵਾ। 4-4, 5-5 ਹਜ਼ਾਰ ਆਦਮੀ ਦੀ ਚੈਕਿੰਗ ਕੀਤੀ ਜਾਂਦੀ ਆ, 2000 ਐਨਕਾਂ ਦਿੱਤੀਆਂ ਜਾਂਦੀਆਂ ਤੇ ਡ੍ਰੌਪਸ ਦਿੱਤੇ ਜਾਂਦੇ ਆ। ਇਹ ਹਰ ਸਾਲ ਸਾਡਾ ਇਹ ਜਿਹੜਾ ਮਿਸ਼ਨ ਆ ਇਹ ਵੱਧਦਾ ਜਾ ਰਿਹਾ। 3 ਡੇ ਆਈ ਸਰਜਰੀ ਦਾ ਕੰਮ ਸ਼ੁਰੂ ਕੀਤਾ ਫ੍ਰੀ ਅੱਲਾ ਵਾਸਤੇ, ਜਿਸ ਤਰ੍ਹਾਂ ਖਾਣਾ ਵੀ ਸਪਲਾਈ ਕਰਦੇ ਹਾਂ, ਮਰੀਜ਼ਾਂ ਦੀ ਦੇਖਭਾਲ ਵੀ ਕਰਦੇ ਹਾਂ, ਦਵਾਈ ਵੀ ਉਹਨਾਂ ਨੂੰ ਦਿੰਦੇ ਹਾਂ, ਬਾਅਦ 'ਚ ਫਾਲੋ ਅਪ ਵੀ ਕਰਦੇ ਹਾਂ ਉਹਨਾਂ ਦਾ। ਇੱਥੇ ਆਉਣ ਵਾਲੇ ਬੰਦੇ ਤੇ ਬੁੜੀਆਂ ਦੀ ਖੁਸ਼ੀ ਦੱਸੀ ਨਹੀਂ ਜਾ ਸਕਦੀ। ਇੱਕ ਅਗਲੇ ਸਾਲ ਬਣੀ ਸੀ, ਇੱਕ ਬੇਦਪਨ ਬਣਾਈ। ਹੁਣ ਮੇਰੀ ਅੱਖ 'ਚ ਪਾਣੀ ਦਾ ਡਲਕਾ ਸੀ, ਉਹ ਮੈਂ ਆਈ ਸੀ ਉਹਨਾਂ ਕਿ ਮੈਂ ਕਿਹਾ ਵੀ ਚੈੱਕ ਕਰਵਾ ਕੇ ਆਵਾਂ। ਖੁਦਾ ਉਹਨਾਂ ਨੂੰ ਬਹੁਤਾ ਦੇਵੇ ਤੇ ਖੁਦਾ ਹੋਰ ਵੀ ਤੌਫੀਕ ਦੇਵੇ ਅੱਗੇ ਵਧਣ ਦੀ। ਤੇ ਉਹਨਾਂ ਬੜਾ ਅੱਛਾ ਕੀਤਾ ਤੇ ਬੜਾ ਪਿਆਰ ਤੇ ਬੜੀ ਮੁਹੱਬਤ ਤੇ ਬੜੇ ਅਖਲਾਕ ਨਾਲ ਕੰਮ ਕਰਦੇ ਨੇ ਪਏ। ਬਹੁਤ ਅੱਛਾ ਹੈ ਬੇਟਾ, ਆਪਰੇਸ਼ਨ ਠੀਕ ਹੈ, ਬਹੁਤ ਅੱਛੇ ਨੇ। ਵੇਖੋ ਖਾਣੇ ਛਾਣੇ ਪੱਕਣ ਡੇ ਨੇ, ਗਰੀਬਾਂ ਦੀ ਮਦਦ ਕਰਨ ਡੇ ਨੇ ਮੇਰਾ ਬੇਟਾ, ਠੀਕ ਹੈ। ਦਸਤਾਨੇ ਖੁਦਾ ਬੰਦਾ ਇਹਨਾਂ ਨੂੰ ਇੰਝ ਹੀ ਰੱਖੇ। ਇਸ ਕੈਂਪ ਵਿੱਚ ਲੋਕਾਂ ਨੂੰ ਦਵਾ ਦਾਰੂ ਤੇ ਦਿੱਤਾ ਜਾਂਦਾ ਹੀ ਆ, ਪਰ ਨਾਲ ਹੀ ਸਕੂਲਾਂ ਦੀਆਂ ਕਿਤਾਬਾਂ, ਕਾਪੀਆਂ ਤੇ ਪੈਨਸਲਾਂ ਵੀ ਵੰਡੀਆਂ ਜਾਂਦੀਆਂ। ਸਿਲਾਈ ਸੈਂਟਰ ਵੀ ਇੱਥੇ ਬਣਾਇਆ ਗਿਆ ਵਾ। ਸਕੂਲ ਸਪਲਾਈ ਅਸੀਂ ਦਿੰਦੇ ਆ ਬੱਚਿਆਂ ਨੂੰ, ਜਿਨ੍ਹਾਂ ਕੋਲ ਕਾਪੀਆਂ ਨਹੀਂ, ਪੈਨਸਲਾਂ ਨਹੀਂ, ਉਹਨਾਂ ਨੂੰ ਕੁਝ ਜਿਹੜੇ ਨੀਡੀ ਲੋਕ ਹੁੰਦੇ ਨੇ,
ਥੋੜ੍ਹੀ ਬਹੁਤੀ ਹੈਲਪ ਉਹਨਾਂ ਨੂੰ ਕਰਕੇ ਜਾਂਦੇ ਆ। ਪਲੱਸ ਅਸੀਂ ਸਿਲਾਈ ਸੈਂਟਰ ਖੋਲ੍ਹਿਆ ਹੋਇਆ ਪਿੰਡਾਂ ਦੀਆਂ ਲੜਕੀਆਂ ਵਾਸਤੇ ਜਿਨ੍ਹਾਂ ਦੇ ਕੋਲ ਕੋਈ ਟ੍ਰੇਡ ਨਹੀਂ ਹੈ। ਅਸੀਂ ਇੱਕ ਟ੍ਰੇਡ ਸੈਂਟਰ ਇੱਥੇ ਖੋਲ੍ਹਣਾ ਚਾਹੁੰਦੇ ਹਾਂ ਕਿ ਕੰਪਿਊਟਰ ਦਾ, ਜਿਵੇਂ ਸਿਲਾਈ ਮਸ਼ੀਨ ਖੋਲ੍ਹੀਆਂ 35 ਲੜਕੀਆਂ ਕੰਮ ਕਰ ਰਹੀਆਂ ਨੇ। ਕੰਪਿਊਟਰ 10-15 ਰੱਖ ਕੇ ਬੱਚੇ ਜਿਹੜੇ ਪਿੰਡਾਂ ਦੇ ਨੇ ਉਹ ਸਿੱਖਣ ਫਰੀ ਦੇ ਵਿੱਚ। ਕੈਂਪ ਸ਼ੁਰੂ ਕਰਨ ਵਾਲੇ ਸਰਦਾਰ ਗੁਰਚਰਨ ਸਿੰਘ ਬਨਵੈਂਤ ਨੂੰ ਫਿਕਰ ਸੀ ਪਈ ਉਹ ਆਪ ਬੁੱਢੇ ਹੁੰਦੇ ਜਾ ਰਹੇ ਆ, ਇਸ ਲਈ ਉਹਨਾਂ ਨੇ ਜਵਾਨਾਂ ਨੂੰ ਵੀ ਆਪਣੇ ਨਾਲ ਰਲਾ ਲਿਆ ਵਾ। ਹੁਣ ਅਸੀਂ 15 ਜਿਹੜੇ ਸਰਦਾਰ ਨੇ 15 ਆ ਕੇ ਆਪਣਾ ਸੰਬੰਧ ਵੀ ਕੱਢਦੇ ਨੇ, ਜਕਾਰਤ ਕੱਢ ਕੇ ਨਾਲ ਲੈ ਕੇ ਆਉਂਦੇ ਨੇ, ਦਿਨ ਰਾਤ ਇਹ ਸੇਵਾ ਇੱਥੇ ਕਰਦੇ ਨੇ। ਹਾਂਜੀ, ਲੰਗਰ ਤੁਸੀਂ ਦੇਖਿਆ ਆਮ ਖੁੱਲ੍ਹਾ ਲੰਗਰ ਆ, ਜਲੇਬੀਆਂ ਪਕੌੜੇ ਜੋ ਵੀ ਖਾਣਾ ਖਾਓ ਤੇ ਉਹ ਇਹ ਦੇ ਰਹੇ ਨੇ। ਮੈਂ ਥੋੜਾ ਹੁਣ ਬੁੜਾ ਹੋ ਗਿਆ, ਹੁਣ ਇਹ ਸੰਭਾਲਦੇ ਨੇ। ਹਰਪ੍ਰੀਤ ਸਿੰਘ ਹੈਗੇ ਨੇ, ਹਰਜੀਤ ਸਿੰਘ ਬਾਜਵਾ ਨੇ, ਭਾਈ ਸਾਹਿਬ ਨੇ, ਸਾਰੇ ਮੈਂ ਕਿਹਦਾ ਨਾਂ ਲਵਾਂ, ਸਾਰੇ ਮਤਲਬ ਸੇਵਾ ਦਾ ਇਹ ਕੰਮ ਐਸਾ ਵਾ ਜਿਹੜਾ ਇੱਕ ਵਾਰੀ ਸ਼ੁਰੂ ਹੋ ਜਾਵੇ ਤੇ ਫਿਰ ਗਾਂ ਤੁਰਦਾ ਹੀ ਜਾਂਦਾ ਵਾ, ਤੇ ਹਰ ਸਾਲ ਵੱਧਦਾ ਇਹ ਕੈਂਪ ਇਸ ਦੀ ਵੱਡੀ ਮਿਸਾਲ ਆ।